अस्सलामुअलैकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਆ ਗਏ ਹਾਂ ਨਾਯਾਬ ਜ਼ਮਾਨਿਆਂ ਦੇ ਨਾਲ। ਅਸੀਂ ਬਹੁਤ ਸਾਰੀਆਂ ਯਾਦਾਂ ਐਸੀਆਂ ਨੇ ਜਿਹੜੀਆਂ ਅਸੀਂ ਸ਼ੇਅਰ ਕਰਨੀਆਂ ਨੇ ਇੱਕ ਦੂਸਰੇ ਦੇ ਨਾਲ। ਮੈਨੂੰ ਉਸ ਬਹਾਨੇ ਉਸ ਦਿਨ ਮੈਸੇਜ ਕੀਤਾ ਕਿ ਬਾਜੀ ਤੁਸੀਂ ਅਚਾਰ ਦੇ ਵੱਲੋਂ ਵੀ ਕੋਈ ਦੱਸੋ ਕਿ ਅਚਾਰ ਬਣਦੇ ਸਨ ਤੇ ਜਿਹੜੇ ਅਸੀਂ ਖਾਂਦੇ ਹੁੰਦੇ ਸਾਂ ਸਾਡੇ ਰਵਾਇਤੀ ਚੀਜ਼ਾਂ ਉਹਨਾਂ ਦੇ ਮੁਤਾਲਿਕ ਵੀ ਤੁਸੀਂ ਗੱਲ ਕਰੋ। ਤੇ ਇਨਸ਼ਾਅੱਲਾ ਉਜ਼ਮਾ ਬਹੁਤ ਜਲਦ ਮੈਂ ਉੱਤੇ ਵੀ ਹੋ ਸਕਦਾ ਕੱਲ੍ਹ ਪਰਸੋਂ ਹੀ ਕਰ ਲਵਾਂ ਤੇ ਉਹ 'ਤੇ ਵੀ ਅਸੀਂ ਗੱਲ ਕਰਾਂਗੇ। ਬਿਲਕੁਲ ਅਚਾਰ ਦੇ ਹਵਾਲੇ ਨਾਲ ਅਸੀਂ ਗੱਲ ਜ਼ਰੂਰ ਕਰਾਂਗੇ। ਤੇ ਅੱਜ ਮੈਂ ਬਚਪਨ ਦੀ ਉਹ ਯਾਦ ਸ਼ੇਅਰ ਕਰ ਰਹੀ ਹਾਂ ਤੇ ਸਾਰਿਆਂ ਨੇ ਕੀਤਾ ਹੋਣਾ ਵੇ ਸ਼ਾਇਦ ਦੌਰ ਦੇਖਿਆ ਹੋਣਾ ਵੇ ਕਿ ਜਦੋਂ ਅਸੀਂ ਛੋਟੇ ਹੁੰਦੇ ਸਕੂਲ ਜਾਂਦੇ ਸਾਂ ਤੇ ਉਹ ਫਿਰ ਸਕੂਲ ਜਦੋਂ ਸਾਲ ਬਾਅਦ ਰਿਜ਼ਲਟ ਆਉਂਦਾ ਸੀ, ਚਲੋ ਵੀ ਪਾਸ ਹੋ ਗਏ, ਰੁੜ ਖੁੜ ਕੇ ਪਾਸ ਹੋ ਗਏ ਤੇ ਉਹ ਫਿਰ ਨਵੀਆਂ ਕਿਤਾਬਾਂ ਆਉਂਦੀਆਂ ਸਨ। ਜਦੋਂ ਨਵੀਆਂ ਕਿਤਾਬਾਂ ਆਉਣੀਆਂ ਤੇ ਉਹ ਫਿਰ ਨਵੀਆਂ ਕਿਤਾਬਾਂ ਤੇ ਜਿਲਦਾਂ ਚੜਾਈਆਂ ਜਾਂਦੀਆਂ ਸਨ। ਉਹ ਜਿਹੜਾ ਨਾ ਯਾਦ ਇੱਕ ਬੜੀ ਅਨੋਖੀ ਯਾਦ ਹੈ ਕਿ ਕੋਰਸ ਖਰੀਦਿਆ ਜਾਂਦਾ ਸੀ। ਕੋਰਸ ਖਰੀਦ ਕੇ ਫਿਰ ਉਹਨੂੰ ਦਿੱਤਾ ਜਾਂਦਾ ਸੀ ਜਿਲਦ ਵਾਲੇ ਨੂੰ ਤੇ ਉਹ ਫਿਰ ਜਿਲਦਾਂ ਲਾ ਕੇ ਦਿੰਦਾ ਸੀ ਤਾਂ ਕਿ ਗੱਤਾ ਜਿਹਾ ਲਾ ਕੇ ਔਰ ਪੂਰਾ ਉਹਨੂੰ ਕਰਕੇ ਮਜ਼ਬੂਤ ਕਰ ਦਿੱਤਾ ਜਾਂਦਾ ਸੀ ਕਿਤਾਬ ਨੂੰ, ਤਾਂ ਕਿ ਕਿਤਾਬ ਬਾਰ-ਬਾਰ ਖੁੱਲੇ, ਬੱਚੇ ਪੜ੍ਹਦੇ ਸਨ, ਕਰਦੇ ਸਨ, ਕਿਤਾਬ ਪਾਟੇ ਨਾ ਕਿਸੇ ਪਾਸਿਓਂ, ਖਰਾਬ ਨਾ ਹੋਵੇ। ਤੇ ਉਹ ਫਿਰ ਜਿਵੇਂ ਕਿਤਾਬਾਂ ਆਉਂਦੀਆਂ ਸਨ, ਉਹ ਸਭ ਤੋਂ ਪਹਿਲੇ ਜਾਂਦੀਆਂ ਸਨ ਜਿਲਦ ਲੱਗਣ ਵਾਸਤੇ। ਜਿਲਦ ਲੱਗ ਕੇ ਆ ਜਾਂਦਾ ਸੀ। ਫਿਰ ਜਿਲਦ ਜਦੋਂ ਲੱਗ ਕੇ ਆ ਜਾਣੀ ਤੇ ਫਿਰ ਅੱਬੂ ਨੇ ਕਹਿਣਾ ਕਿ ਚਲੋ ਵੀ ਤੁਹਾਡੇ ਹੁਣ ਨਾਂ ਲਿਖ ਦੇਵਾਂ। ਅੱਬੂ ਨੇ ਉਹਨਾਂ ਦੇ ਉੱਪਰ ਨਾਂ ਲਿਖ ਦੇਣੇ ਸਾਰਿਆਂ ਦੇ, ਮੋਟੇ-ਮੋਟੇ ਉਹ ਮੋਟੇ ਜਿਹੇ ਪੈਨ ਦੇ ਨਾਲ, ਤੇ ਚਲੋ ਵੀ ਉਹ ਫਿਰ ਪੂਰੇ ਸਾਲ ਲਈ ਕਿਤਾਬ ਮਹਿਫੂਜ਼ ਹੋ ਜਾਂਦੀ ਸੀ। ਤੇ ਕਿਤਾਬ ਨੂੰ ਲੇਕਿਨ ਸੀਜ਼ਨ ਐਸਾ ਹੁੰਦਾ ਸੀ ਕਿ ਜਦੋਂ ਰਿਜ਼ਲਟਸ ਆਉਂਦੇ ਸਨ ਕਿ ਸਾਲਾਨਾ ਰਿਜ਼ਲਟ ਆਏ ਨੇ, ਅਗਲੀਆਂ ਕਲਾਸਾਂ ਸ਼ੁਰੂ ਹੋਣ ਲੱਗੀਆਂ, ਬਈ ਰਸ਼ ਪੈ ਜਾਂਦਾ ਸੀ ਉਹਨਾਂ ਦੁਕਾਨਾਂ 'ਤੇ ਵੀ ਕਿ ਉਹ ਫਿਰ ਲੋਕ ਜਿਹੜੇ ਨੇ ਜੋ ਜਾਂਦੇ ਸਨ, ਚੌਕ ਦਰ ਚੌਕ ਜਾਂਦੇ ਸਨ, ਸਾਡੇ ਬੱਚੇ ਦੀ ਕਰ ਦਿਓ ਸਾਡੇ। ਔਰ ਕੁਝ ਬੱਚੇ ਪੁਰਾਣੀਆਂ ਕਿਤਾਬਾਂ ਵੀ ਲੈ ਲੈਂਦੇ ਸਨ, ਜਿਵੇਂ ਕੋਈ 6ਵੀਂ ਦਾ ਕਿਸੇ ਕੋਰਸ ਪਿਆ ਹੋਵੇ ਤੇ ਉਹ ਜ਼ਿਆਦਾਤਰ ਲੋਕ ਇਸ ਤਰ੍ਹਾਂ ਹੀ ਦੇ ਦਿੰਦੇ ਸਨ ਕਿ ਵੀ ਸਾਡੇ ਬੱਚੇ ਕੋਲ ਹੁਣ ਫਾਲਤੂ ਹੈ ਤੇ ਤੁਹਾਨੂੰ ਚਾਹੀਦਾ ਤੇ ਲੈ ਲਓ। ਇਸ ਤਰ੍ਹਾਂ ਦੇ ਦਿੱਤਾ ਜਾਂਦਾ ਸੀ ਦੂਸਰਿਆਂ ਨੂੰ ਕਿ ਬੁੱਕਸ ਕੰਮ ਆ ਜਾਣ। ਤੇ ਜਾਂ ਫਿਰ ਉਜਰਤ ਤੇ ਉਹ 'ਤੇ ਪੈਸਿਆਂ 'ਤੇ ਵੀ ਦੇ ਦਿੱਤਾ ਜਾਂਦਾ ਸੀ ਕਿ ਵੀ ਹਾਫ ਕੀਮਤ 'ਤੇ ਦੇ ਦਿਓ। 200 ਦੀਆਂ ਕਿਤਾਬਾਂ ਨੇ 100 'ਚ ਲੈ ਲਵੋ ਕੋਰਸ ਸਾਡੇ ਕੋਲੋਂ ਤੇ ਚਲੋ ਵੀ ਤੁਹਾਡਾ ਬੱਚਾ ਵੀ ਪੜ੍ਹ ਲਏਗਾ, ਸਾਨੂੰ ਵੀ ਫਾਇਦਾ ਹੋ ਜਾਏਗਾ। ਇਸ ਤਰ੍ਹਾਂ ਫਿਰ ਉਹ ਕੋਰਸ ਦੀਆਂ ਕਿਤਾਬਾਂ ਵਿਕਦੀਆਂ ਵੀ ਸਨ। ਕੋਰਸ ਦੀਆਂ ਕਿਤਾਬਾਂ ਐਸਾ ਵੀ ਦੇ ਦਿੱਤੀਆਂ ਜਾਂਦੀਆਂ ਸਨ ਕਿ ਅਗਲੇ ਦੇ ਕਹਿੰਦੇ ਕਦੀ ਭੈਣ ਭਰਾਵਾਂ ਦੇ ਕੰਮ ਆ ਜਾਂਦੀਆਂ ਸਨ। ਇੱਕ ਬੱਚਾ ਅਗਲੀ ਕਲਾਸ 'ਚ ਗਿਆ, ਪਿੱਛੇ ਲਾਈਨ 'ਚ ਦੂਜਾ ਗਿਆ ਹੋਇਆ ਵੇ ਤੇ ਉਹਦੇ ਕੰਮ ਆ ਜਾਣੀ, ਉਹ ਕਿਤਾਬਾਂ ਉਹਦੇ ਕੰਮ ਆ ਜਾਣੀਆਂ। ਅੱਜ ਕੱਲ੍ਹ ਤੇ ਤੁਸੀਂ ਦੇਖੋ ਹਰ ਸਾਲ ਕੋਰਸ ਚੇਂਜ ਕਰ ਦਿੰਦੇ ਨੇ ਤੇ ਉਹ ਫਿਰ ਪੈਰੈਂਟਸ ਨੂੰ ਲੈਣਾ ਪੈਂਦਾ, ਭਾਵੇਂ ਕਿੰਨੇ ਵੀ ਬੱਚੇ ਨੇ ਨਾ, ਉਹਦੇ ਪਿੱਛੇ ਵੀ ਕਲਾਸ 'ਚ ਬੱਚਾ ਪਰ ਕੋਰਸ ਚੇਂਜ ਹੋ ਜਾਂਦਾ। ਉਦੋਂ ਕਈ ਸਾਲ ਇੱਕ ਕੋਰਸ, ਇੱਕ ਕਿਤਾਬਾਂ ਚੱਲਦੀਆਂ ਸਨ। ਤੇ ਉਹ ਫਿਰ ਉਹ ਕਿਤਾਬਾਂ ਬਾਈਂਡਿੰਗ ਹੋਣ ਦੀ ਵਜ੍ਹਾ ਦੇ ਨਾਲ 3-3 4-4 ਬੱਚੇ ਪੜ੍ਹ ਲੈਂਦੇ ਸਨ। ਪਰ ਬਾਈਂਡਿੰਗ ਜਿਹੜੀ ਬੜੀ ਮਜ਼ਬੂਤ ਲਾਉਂਦੇ ਸਨ ਕਿ ਬੁੱਕ ਖਰਾਬ ਨਹੀਂ ਹੁੰਦੀ ਸੀ। ਇੰਨੀ ਅੱਛੀਆਂ ਬੁੱਕਾਂ ਰਹਿੰਦੀਆਂ ਸਨ ਔਰ ਉਹਨੂੰ ਫਿਰ ਬੈਗ ਵਿੱਚ ਤਰਤੀਬ ਨਾਲ ਰੱਖਿਆ ਜਾਂਦਾ ਸੀ। ਲੇਕਿਨ ਕਿਤਾਬ ਨੂੰ ਮਹਿਫੂਜ਼ ਕਰਨ ਵਾਸਤੇ ਕਿ ਤੁਹਾਡੀ ਕਿਤਾਬ ਮਹਿਫੂਜ਼ ਰਵੇ, ਉਹਦਾ ਤਰੀਕਾ ਇਹ ਸੀ ਕਿ ਜਿਵੇਂ ਕਿ ਲਿਆਏ ਹੋ ਤੁਸੀਂ ਉਹਨੂੰ ਉਹ 'ਤੇ ਜਿਲਦਾਂ ਚੜਵਾ ਲਵੋ। ਜਿਲਦ ਚੜਾਉਣਾ ਵੀ ਕਹਿੰਦੇ ਨੇ, ਬਾਈਂਡਿੰਗ ਵੀ ਕਹਿੰਦੇ ਸਨ, ਲੇਕਿਨ ਅਸਾਂ ਜਿਲਦਾਂ ਚੜਵਾ ਲਵੋ। ਤੇ ਘਰ ਜਿਹੜੀ ਕਾਪੀਆਂ ਹੁੰਦੀਆਂ ਸਨ ਉਹਨਾਂ ਦੇ ਵੀ ਲਿਆ ਕੇ ਫਿਰ ਕਵਰ ਉਹ ਕੱਟ ਕੇ ਕੈਂਚੀਆਂ ਦੇ ਨਾਲ ਨਾ ਕਵਰ ਚੜਾਏ ਜਾਂਦੇ ਸਨ। ਉਹ ਫਿਰ ਉਹਦੇ ਨਾਪ ਦਾ ਕੱਟਣਾ, ਫਿਰ ਉਹ ਬੈਠਣਾ, ਫਿਰ ਉਹਨੂੰ ਲਾ ਕੇ ਫਿਰ ਅੰਦਰ ਟੇਪ ਲਾਈ ਜਾਣੀ, ਕੋਨਿਆਂ ਦੇ ਉੱਪਰ ਟੇਪ ਕੱਟ ਕੇ ਲਾਣੀ, ਜਾਂ ਫਿਰ ਕੁਛ ਲੋਕ ਸਟੈਪਲ ਕਰ ਦਿੰਦੇ ਸਨ। ਬਹਿਰਹਾਲ ਉਹ ਕਾਪੀਆਂ ਦੇ ਉੱਪਰ ਵੀ ਸਾਰੀਆਂ, ਉਹ ਬੜਾ ਇੱਕ ਕੰਮ ਹੁੰਦਾ ਸੀ। 4 ਬੱਚੇ ਨੇ ਨਾ ਤਾਂ ਬਸ ਸਾਰਿਆਂ ਦੇ ਆ ਗਏ ਨੇ ਬਈ ਜਿਹੜੇ ਕੋਰਸ ਔਰ ਚੀਜ਼ਾਂ, ਫਿਰ ਕਾਪੀਆਂ ਦੇ ਕਵਰ ਚੜਾਉਣੇ ਨੇ, ਫਿਰ ਉਹਨਾਂ 'ਤੇ ਨਾਂ ਲਿਖਣੇ ਨੇ, ਉਹਨਾਂ 'ਤੇ ਉਹ ਬੜਾ ਇੱਕ ਲੰਬਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਰਿਜ਼ਲਟ ਦੇ ਨਾਲ ਹੀ। ਤੇ ਉਹ ਫਿਰ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਸਨ। ਕਿਤਾਬਾਂ ਫਿਰ ਰੱਖੀਆਂ ਜਾਂਦੀਆਂ ਸਨ। ਤੇ ਸਭ ਤੋਂ ਸ਼ਾਇਦ ਕਿਸੇ ਨੇ ਕੀਤਾ ਹੋਵੇ ਇੱਕ ਐਸੀ ਯਾਦ ਮੈਨੂੰ ਤਾਂ ਬੜੀ ਆਉਂਦੀ ਹੈ ਕਿ ਅਸੀਂ ਕਿਤਾਬਾਂ ਵਿੱਚ ਇੱਕ ਚੀਜ਼ ਰੱਖਦੇ ਹੁੰਦੇ ਸਾਂ, ਉਹਦੇ ਵਿੱਚ ਕਿਤਾਬ ਵਿੱਚ, ਤੇ ਸ਼ਾਇਦ ਕਿਸੇ ਨੇ ਰੱਖਿਆ ਹੋਵੇ। ਅਸੀਂ ਤਾਂ ਬਹੁਤ ਸ਼ੌਕ ਨਾਲ ਰੱਖਦੇ ਸਾਂ। ਅਗਰ ਤੁਹਾਡੇ 'ਚੋਂ ਕਿਸੇ ਨੇ, ਮੈਂ ਜਿਹੜੀ ਚੀਜ਼ ਦਿਖਾਉਣ ਲੱਗੀ ਹਾਂ, ਤੁਸੀਂ ਕਦੀ ਕਿਤਾਬ 'ਚ ਰੱਖੀਏ ਔਰ ਫਿਰ ਉਹਨੂੰ ਬਵਕਤ ਜ਼ਰੂਰਤ ਐਸਾ ਖੋਲ੍ਹ ਕੇ ਦੇਖਦੇ ਸਾਂ ਤੇ ਫਿਰ ਮੈਨੂੰ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ। ਅਸੀਂ ਤੇ ਸਹੇਲੀਆਂ ਸਾਰੀਆਂ ਇਸ ਤਰ੍ਹਾਂ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ, ਅਸੀਂ ਰੱਖਦੇ ਹੁੰਦੇ ਸਾਂ ਤੇ ਉਹ ਫਿਰ ਸਾਡੀ ਕਿਤਾਬਾਂ ਵਿੱਚ ਜ਼ਰੂਰ ਹੁੰਦਾ ਸੀ। ਤੇ ਫਿਰ ਚਲੋ ਹੁਣ ਤੁਹਾਨੂੰ ਦਿਖਾਈ ਦਿੰਦੀ ਹਾਂ, ਜ਼ਿਆਦਾ ਤਜੱਸੁਸ ਨਹੀਂ ਕਰਤੇ। ਲਓ ਬਈ, ਇਹ ਦੇਖ ਲਓ।
ਇਹ ਮੋਰ ਦਾ ਪਰ ਜ਼ਿਆਦਾਤਰ ਕਾਪੀਆਂ ਵਿੱਚ ਕਿਤੋਂ ਮਿਲ ਜਾਂਦਾ ਸੀ ਤੇ ਫਿਰ ਬਈ ਅਸੀਂ ਤੇ ਉਹਦੇ ਦੀਵਾਨੇ ਹੋ ਜਾਂਦੇ ਸਾਂ ਮੋਰ ਦੇ ਪਰ ਦੇ। हवा हवाई हवा हवाई हवा हवाई, मैं ख्वाबों की शहजादी, मैं हूँ हर दिल पे छाई, बादल है मेरी जुल्फे, बिजली मेरी अंगड़ाई, बिजली गिराने मैं हूँ आई, कहते हैं मुझको हवा हवाई हवा हवाई हवा हवा ਹਵਾ ਹਵਾਈ ਹਵਾ। ਉਹ ਸ੍ਰੀ ਦੇਵੀ ਦਾ ਗਾਣਾ ਯਾਦ ਆ ਗਿਆ, ਉਹਨੇ ਵੀ ਐਸਾ ਪੱਖਾ ਜਿਹਾ ਫੜਿਆ ਹੁੰਦਾ, ਹਵਾ ਹਵਾਈ ਕਰਦੀ ਰਹਿੰਦੀ ਹੈ। ਅਤੇ ਇਹ ਮੋਰ ਦੇ ਪਰ ਜਿਹੜੇ ਤੁਸੀਂ ਦੇਖ ਕੇ ਜ਼ਰੂਰ ਤੁਹਾਨੂੰ ਯਾਦ ਆਇਆ ਹੋਏਗਾ, ਯਕੀਨਨ ਤੁਹਾਨੂੰ ਯਾਦ ਆਇਆ ਹੋਏਗਾ। ਅਤੇ ਮੈਨੂੰ ਤਾਂ ਆਪ ਇੰਨਾ ਅੱਛਾ ਲੱਗਦਾ ਸੀ ਮੋਰ ਦਾ ਪਰ। ਸਹੇਲੀਆਂ ਕੋਲ ਫਰਮਾਇਸ਼ ਕੀਤੀ ਜਾਂਦੀ ਸੀ ਕਿ ਸਾਨੂੰ ਮੋਰ ਦਾ ਪਰ ਲਿਆ ਦੇਵੋ, ਕਿਸੇ ਕੋਲ ਹੈਗਾ ਵੇ ਤਾਂ ਸਾਨੂੰ ਲਿਆ ਦੇਵੋ। ਉਹ ਜਦੋਂ ਫਿਰ ਮਿਲ ਜਾਣਾ, ਪਤਾ ਨਹੀਂ ਕਿੱਥੋਂ ਆਉਂਦਾ ਸੀ, ਕੋਈ ਤੋਹਫਾ ਦਿੰਦਾ ਸੀ, ਕਿੱਥੋਂ ਆਉਂਦਾ ਸਾਨੂੰ ਨਹੀਂ ਪਤਾ। ਮੇਰੇ ਕੋਲ ਵੀ ਇੱਕ ਮੋਰ ਦਾ ਪਰ ਸੀ, ਅਸੀਂ ਫਿਰ ਉਹਨੂੰ ਕਿਤਾਬ ਦੇ ਐਸਾ ਸੈਂਟਰ 'ਚ ਰੱਖਣਾ, ਉਹਨੂੰ ਬੰਦ ਕਰ ਦੇਣਾ, ਫਿਰ ਮੋਰ ਕਾ ਪਰ ਦੇਖੇ। ਔਰ ਫਿਰ ਅਕਸਰ ਸਹੇਲੀਆਂ ਨੇ ਕਹਿਣਾ, ਪਤਾ ਨਹੀਂ ਹੁਣ ਸੱਚ ਸੀ ਕਿ ਝੂਠ ਸੀ, ਕਿ ਇਹਨੂੰ ਦੇਖ ਕੇ ਦੁਆ ਮੰਗੋ, ਜਿਹੜੀ ਅਸਾਂ ਬੰਦ ਕਰ ਦੋ, ਦੁਆ ਵੀ ਕਬੂਲ ਹੋ ਜਾਂਦੀ। ਦੇਖੋ ਬੱਚਿਆਂ ਦੇ ਕੀ ਕੀ ਗੱਲਾਂ ਹੁੰਦੀਆਂ ਸਨ ਜ਼ੇਨ ਵਿੱਚ। ਉਹ ਫਿਰ ਅਸੀਂ ਦੁਆ ਵੀ ਮੰਗ ਦੇਣੀ ਅਤੇ ਉਹ ਆਪਣਾ ਬਸ ਅੱਲਾ ਵੀ ਹਮੇ ਪਾਸ ਕਰਦੇ, ਅੱਲਾ ਵੀ ਇਹੋ ਜਿਹਾ, ਸਾਡੀਆਂ ਦੁਆਵਾਂ ਵੀ ਤਾਂ ਇਹੋ ਜਿਹੀਆਂ ਹੁੰਦੀਆਂ ਸਨ। ਅਸੀਂ ਕਿਹੜਾ ਕੁਛ ਹੋਰ ਅੱਲਾ ਕੋਲੋਂ ਕੋਈ ਮੰਗ ਨਹੀਂ ਸਕੇ ਸਾਨੂੰ ਸਰੇ ਮਹਿਲ ਦੇ ਦੇ, ਸਾਡੀਆਂ ਦੁਆਵਾਂ ਵੀ ਇਹੀ ਹੁੰਦੀਆਂ ਸਨ ਕਿ ਛੋਟੀਆਂ ਛੋਟੀਆਂ। ਉਹ ਫਿਰ ਇਹ ਮੋਰ ਦਾ ਪਰ ਜਿਹੜਾ ਵੇ ਕਿਤਾਬਾਂ ਵਿੱਚ ਇੱਕ ਲਾਜ਼ਮੀ ਆਈਟਮ ਹੁੰਦਾ ਸੀ। ਕੁਛ ਲੋਕ ਸੁੱਕਾ ਫੁੱਲ ਵੀ ਰੱਖਦੇ ਸਨ, ਫੁੱਲ ਨੂੰ ਰੱਖ ਦੇਣਾ ਤਾਂ ਸੁੱਕ ਜਾਣਾ। ਜਿਸ ਤਰ੍ਹਾਂ सूखे हुए फूल किताबों में मिले, अब के हम बिछड़े तो शायद कभी ख्वाबों में मिले, अब के हम बिछड़े तो शायद ਮਹਿਦੀ ਹਸਨ ਨਾ ਸੁਣ ਲੈਣ, ਬਾਕੀ ਦੇ ਤੁਸੀਂ ਸੁਣ ਲਓ ਠੀਕ ਹੈ। ਮਹਿਦੀ ਹਸਨ ਨੇ ਸੁਣ ਲਿਆ ਉਹ ਵਿਚਾਰੇ ਨੂੰ ਬੜੀ ਤਕਲੀਫ ਹੋਣੀ ਹੈ ਜਿਹੜਾ ਨਸ਼ਰ ਕੀਤਾ ਗਾਣੇ ਦਾ। ਬਹਰਹਾਲ ਇਹ ਬਚਪਨ ਦੀ ਯਾਦਾਂ ਜਿਹੜੀਆਂ ਨੇ ਅਸੀਂ ਸਾਡੇ ਹਵਾਲੇ। ਔਰ ਉਸ ਤਰ੍ਹਾਂ ਬੁੱਕ ਨੂੰ ਮੈਂ ਹੁਣ, ਮੇਰੇ ਕੋਲ ਕੋਈ ਬੁੱਕ ਨਹੀਂ ਇਸ ਵੇਲੇ, ਮੈਂ ਰੱਖ ਕੇ ਨਹੀਂ ਬੈਠੀ ਕਿ ਨਾਂ ਲਿਖਦੇ ਸਾਂ, ਬੁੱਕ ਦੇ ਇੱਥੇ ਵੀ ਸਾਈਡ 'ਤੇ ਵੀ ਇਸਾ ਕਰਕੇ ਨਾ ਪੈਨ ਦੇ ਨਾਲ ਕੋਈ ਨਿਸ਼ਾਨੀ ਲਾ ਦੇਣੀ, ਤਾਂ ਕਿ ਕਿਤਾਬਾਂ ਕਾਪੀਆਂ ਜਿਹੜੀਆਂ ਨੇ ਇਹ ਸਾਡੀਆਂ ਬੁੱਕਸ ਮਿਕਸ ਨਾ ਹੋਣ, ਕਿਸੇ ਦੂਸਰੇ ਦੇ ਬੈਗ 'ਚ ਨਾ ਚੱਲ ਜਾਏ, ਸਾਡਾ ਨਾਂ ਇੱਥੋਂ ਵੀ ਪੜ੍ਹਨ 'ਚ ਆ ਜਾਵੇ। ਅਤੇ ਉਹ ਮੋਟੇ ਜਿਹੇ ਪੈਨ ਦੇ ਨਾਲ ਅੱਬੂ ਨੇ ਸਾਰਿਆਂ ਦੇ ਨਾਂ ਲਿਖ ਦੇਣੇ ਅਤੇ ਸਾਰਿਆਂ ਨੇ ਕਹਿਣਾ ਚਲੋ ਵੀ ਚੁੱਕੋ ਆਪਣੀਆਂ। ਅਤੇ ਜ਼ਿਆਦਾਤਰ ਉਸ ਜ਼ਮਾਨੇ 'ਚ ਬੈਗ ਵੈਗ ਬਹੁਤ VIP ਨਹੀਂ ਹੁੰਦੇ ਸਨ, ਹੁੰਦੇ ਸੀ ਕੱਪੜੇ ਵਾਲੇ ਬੈਗ ਹੁੰਦੇ ਸਨ ਥੈਲੇ, ਉਹਨਾਂ ਵਿੱਚ ਅਸੀਂ ਰੱਖ ਲੈਣੀਆਂ ਆਪਣੀਆਂ। ਜਾਂ ਜ਼ਿਆਦਾਤਰ ਕੁੜੀਆਂ ਹੱਥ 'ਚ ਹੀ ਫੜ ਕੇ ਨਾ ਕਿਤਾਬਾਂ ਲੈ ਕੇ ਜਾਂਦੀਆਂ ਹੁੰਦੀਆਂ ਸੀ ਸਕੂਲ ਚਲੇ ਜਾਣਾ। ਅਤੇ ਨਵਾਂ ਕੋਰਸ ਆਉਣਾ ਵੀ ਸ਼ਾਨ ਹੀ ਕੁਛ ਹੋਰ ਹੁੰਦੀ ਸੀ ਕਿ ਅਸੀਂ ਨਵਾਂ ਕੋਰਸ ਲਿਆ ਵੇ। ਇਸ ਤਰ੍ਹਾਂ ਨਹੀਂ ਕਿ ਤੁਸੀਂ ਕੀ ਕਹਿੰਦੇ ਨੇ ਅਸੀਂ ਕੋਈ ਕਿਸੇ ਦਾ ਪੁਰਾਣਾ ਲਿਆ ਵੇ, ਅਸੀਂ ਵੀ ਨਵਾਂ ਕੋਰਸ ਲਿਆ ਵੇ। ਅਤੇ ਨਵੇਂ ਕੋਰਸ ਦੀ ਬੜੀ ਇੱਕ ਖੁਸ਼ੀ ਵੀ ਹੁੰਦੀ ਸੀ, ਬੱਚੇ ਬੜੀ ਉਹਦਾ ਜਾ ਕੇ ਖਰੀਦਦੇ ਸਨ। ਅੱਜ ਵੀ ਹੈਗੀ ਹੈ, ਲੇਕਿਨ ਉਸ ਜ਼ਮਾਨੇ 'ਚ ਖੁਸ਼ੀ ਦੀਦ ਨਹੀਂ ਹੁੰਦੀ ਸੀ ਬੱਚਿਆਂ ਦੀ, ਕਿ ਬੱਚੇ ਵਿਚਾਰੇ ਕੋਰਸ ਦੀਆਂ ਕਿਤਾਬਾਂ ਲੈ ਕੇ ਖੁਸ਼ ਹੋ ਜਾਂਦੇ ਸਨ ਕਿ ਨਵੀਆਂ ਕਾਪੀਆਂ ਆਈਆਂ ਨੇ, ਨਵੀਆਂ ਕਿਤਾਬਾਂ ਆਈਆਂ ਨੇ। ਸਾਡੇ ਅੱਬੂ ਨੇ ਵੀ ਸਾਨੂੰ ਸਿਖਾਉਣਾ ਕਿ ਬੇਟਾ ਇਸ ਤਰ੍ਹਾਂ ਨੂੰ ਸਿੱਧਾ ਰੱਖੀ ਦਾ ਵੇ, ਪੇਜ ਨੂੰ ਇਸ ਤਰ੍ਹਾਂ ਕਰਕੇ ਪਲਟੀ ਦਾ, ਕੋਨਾ ਮੁੜੇ ਨਾ, ਕਿਤਾਬ ਨੂੰ ਇਸਾ ਪੂਰਾ ਮੋੜ ਕੇ ਖ਼ਰਾਬ ਨਾ ਕਰੋ ਕਿ ਕਿਤਾਬ ਉਸ ਤਰ੍ਹਾਂ ਮੋੜ ਕੇ ਖ਼ਰਾਬ ਹੋ ਜਾਂਦੀ ਹੈ। ਉਹ ਸਾਨੂੰ ਚੀਜ਼ਾਂ ਨਾਲ ਨਾਲ ਫਿਰ ਦੱਸਦੇ ਰਹਿੰਦੇ ਸਨ। ਉਹ ਜ਼ਮਾਨੇ ਨਾਯਾਬ ਹੋ ਗਏ। ਅੱਜ ਮੈਂ ਬਚਪਨ ਦੀ ਬੜੀ ਅੱਛੀ ਯਾਦ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਜਿਹੜਾ ਅਸੀਂ ਚੜ੍ਹਾਉਂਦੇ ਹੁੰਦੇ ਸਾਂ, ਕਵਰ ਚੜ੍ਹਾਉਂਦੇ ਸਾਂ। ਉਸ ਹਵਾਲੇ ਦੇ ਨਾਲ ਮੈਂ ਬੜੀਆਂ ਆਪਣੀਆਂ ਯਾਦਾਂ, ਅਨਮੋਲ ਯਾਦਾਂ ਜਿਹੜੀਆਂ ਨੇ ਅਸੀਂ ਸ਼ੇਅਰ ਕੀਤੀਆਂ ਨੇ। ਅਤੇ ਬਚਪਨ ਜਿਹੜਾ ਹੁੰਦਾ ਵੇ ਉਹ ਇਨਸਾਨ ਦੇ ਅੰਦਰੋਂ ਨਹੀਂ ਨਿਕਲਦਾ, ਚਾਹੇ ਉਹ 80 ਸਾਲ ਦਾ ਬੁੱਢਾ ਬਣ ਜਾਵੇ, ਚਾਹੇ ਉਹ ਬਾਬਾ ਬਣ ਜਾਵੇ, ਚਾਹੇ ਉਹ 90 ਸਾਲ ਦੀ ਔਰਤ ਹੋ ਜਾਵੇ, ਪਰ ਉਹਦੇ ਅੰਦਰ ਜਿਹੜਾ ਦਾ ਬਚਪਨ ਹੈ ਉਹ ਬਿਲਕੁਲ ਬੱਚਾ ਉਸੇ ਤਰ੍ਹਾਂ ਹੀ ਆਉਂਦਾ। ਦਿਲ ਤੋਂ ਬੱਚਾ ਹੈ ਜੀ, ਥੋੜ੍ਹਾ ਕੱਚਾ ਹੈ ਜੀ। ਅਤੇ ਦਿਲ ਬੱਚਾ ਜਿਹੜਾ ਵੀ ਉਹ ਅੰਦਰ ਬੈਠਾ ਹੀ ਰਹਿੰਦਾ ਵੀ, ਉਹ ਕੀ ਕਹਿੰਦੇ ਨੇ ਉਹ ਜਾਂਦਾ ਨਹੀਂ। ਅਤੇ ਇਸ ਤਰ੍ਹਾਂ ਜਿਹੜੀਆਂ ਯਾਦਾਂ ਨੇ ਸਾਡੀਆਂ, ਤਖਤੀ ਦੇ ਹਵਾਲੇ ਦੇ ਨਾਲ ਵੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਤਖਤੀ ਵੀ ਜਿਹੜੀ ਲਿਖੀ ਜਾਂਦੀ ਸੀ, ਰਾਈਟਿੰਗ ਕਰਨ ਵਾਸਤੇ ਤਖਤੀ ਜਿਹੜੀ ਹੈ ਬਹੁਤ ਅੱਛੀ ਸਮਝੀ ਜਾਂਦੀ ਸੀ ਕਿ ਤੁਸੀਂ ਤਖਤੀ ਲਿਖਦੇ ਹੋ ਅਤੇ ਰਾਈਟਿੰਗ ਤੁਹਾਡੀ ਠੀਕ ਹੋਏਗੀ। ਉਹਦੇ ਫਿਰ ਗਾਚਣੀ ਫੇਰ ਕੇ ਉਹਨੂੰ ਸਾਫ਼ ਕਰਕੇ ਫਿਰ ਉੱਤੇ ਰੱਖਿਆ ਜਾਣਾ। ਦਵਾਤ ਹੋਣੀ ਸੀ, ਕਲਮ ਹੁੰਦਾ ਸੀ ਉਹ ਕਾਨੇ ਜਿਹੇ ਦਾ,
ਉਹ ਨਾ ਫਿਰ ਘੜ ਕੇ ਦੇਣਾ ਅੱਬੂ ਨੇ ਸਾਨੂੰ ਇਸ ਤਰ੍ਹਾਂ ਕਰਕੇ ਛੁਰੀ ਦੇ ਨਾਲ, ਤੇ ਉਹਦੇ ਨਾਲ ਫਿਰ ਤਖਤੀ ਇਸ ਤਰ੍ਹਾਂ ਲਿਖਣੀ, ਤੇ ਉਹ ਤਖਤੀ ਲਿਖ ਕੇ ਤੇ ਤਖਤੀ ਦੇ ਨਾਲ ਫਿਰ ਰਾਈਟਿੰਗ ਬੱਚਿਆਂ ਦੀ ਕਰਵਾਈ ਜਾਂਦੀ ਸੀ, ਤਾਂ ਕਿ ਲਿਖਾਈ ਅੱਛੀ ਹੋਵੇ। ਲਿਖਾਈ 'ਤੇ ਵੀ ਬੜੀ ਤਵੱਜੋ ਕੀਤੀ ਜਾਂਦੀ ਸੀ। ਸਕੂਲ ਵਿੱਚ ਜਿਹੜੇ ਟੀਚਰ ਦਿੰਦੇ ਸਨ ਤੁਹਾਨੂੰ ਉਹ ਵੀ ਰਾਈਟਿੰਗ ਲਿਖਣ ਨੂੰ ਦਿੰਦੇ ਸਨ, ਕਿ ਇਹ ਪੇਜ 2 ਪੇਜ ਲਿਖ ਕੇ ਲਿਆਏ, तो 2 पेज लिखने ने, तो फिर राइटिंग की आदत पै जाती सी ना, कि आपने यहाँ से लेके यहाँ तक लिख के लेके आना है। ਉਹ ਕੰਮ ਵੀ ਇਸ ਤਰ੍ਹਾਂ ਦਾ ਮਿਲਦਾ ਸੀ ਕਿ ਆਪਣੇ ਉਹ ਫਿਰ ਲਿਖਣ ਦਾ ਕੰਮ ਹੁੰਦਾ ਸੀ, ਫਿਰ ਬੱਚੇ ਬਿਹਤਰ ਕੋਸ਼ਿਸ਼ ਕਰਦੇ ਸਨ ਕਿ ਅਸੀਂ ਇਸ ਤਰ੍ਹਾਂ ਦੀ ਰਾਈਟਿੰਗ ਅੱਛੀ ਹੋਵੇ। ਰਾਈਟਿੰਗ 'ਤੇ ਵੀ ਬੜੀ ਤਵੱਜੋ ਦਿੱਤੀ ਜਾਂਦੀ ਸੀ ਕਿ ਬੱਚੇ ਦੀ, ਅੱਜ ਕੱਲ੍ਹ ਬੱਚਿਆਂ ਦੀ ਰਾਈਟਿੰਗ 'ਤੇ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਜਿਸ ਤਰ੍ਹਾਂ ਕੋਸ਼ਿਸ਼ ਹੁੰਦੀ ਹੈ, ਲੇਕਿਨ ਹੁਣ ਬੁੱਕਸ ਆ ਗਈਆਂ ਨੇ, ਉਹਦੇ ਉੱਪਰ ਹੱਥ ਹੁੱਥ ਫੇਰ ਲੈਂਦੇ ਨੇ, ਲੇਕਿਨ ਉਸ ਜ਼ਮਾਨੇ 'ਤੇ ਤਖਤੀ ਜਿਹੜੀ ਹੈ ਬਹੁਤ ਜ਼ਰੂਰੀ ਆਈਟਮ ਹੁੰਦਾ ਸੀ। ਹਰ ਘਰ ਵਿੱਚ ਜਿੱਥੇ ਬੱਚਾ ਪੜ੍ਹ ਰਿਹਾ ਉੱਥੇ ਤਖਤੀ ਜ਼ਰੂਰੀ ਹੈ ਬਈ। ਉਹਨਾਂ ਨੂੰ ਐਸਾ ਧੋਕ ਕੇ ਅਸੀਂ ਵੀ ਤਖਤੀਆਂ ਗਚਣੀਆਂ ਲਾ ਕੇ ਸਾਰੀਆਂ ਲਾਈਨ ਦੇ ਨਾਲ ਵਿਹੜੇ 'ਚ ਅਸੀਂ ਰੱਖੀਆਂ ਹੁੰਦੀਆਂ ਸਨ, ਅਤੇ ਫਿਰ ਅੱਬੂ ਨੇ ਸਾਨੂੰ ਸਪੈਸ਼ਲੀ ਛੁੱਟੀ ਵਾਲੇ ਦਿਨ ਸਾਨੂੰ ਦੱਸਣਾ ਕਿ ਇਸ ਤਰ੍ਹਾਂ ਬਣਦਾ ਜੀ, ਇਹ ਸੀਨ ਇਸ ਤਰ੍ਹਾਂ ਬਣਨਾ, ਇਸ ਤਰ੍ਹਾਂ ਲੈ ਕੇ ਆਉਣਾ ਇਹਨੂੰ, ਸ਼ੀਨ ਇਸ ਤਰ੍ਹਾਂ ਬਣਨਾ, ਹੇ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਗੋਲ ਕਰਨਾ। ਉਹ ਫਿਰ ਸਾਰਾ ਸਾਨੂੰ ਸਿਖਾਉਂਦੇ ਹੁੰਦੇ ਸਨ ਅੱਬੂ ਸਾਡੇ, ਅਤੇ ਉਹ ਫਿਰ ਇਹ ਸਭ ਚੀਜ਼ਾਂ ਬੱਚਿਆਂ ਦੀ ਉਸ 'ਤੇ ਬੜੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਬੱਚੇ ਰਾਈਟਿੰਗ ਵੀ ਅੱਛੀ ਹੋਵੇ। ਅਤੇ ਅਸੀਂ ਬੁੱਕਸ ਦੇ ਹਵਾਲੇ ਨਾਲ ਅੱਜ ਗੱਲਾਂ ਆਪਣੀਆਂ ਸ਼ੇਅਰ ਕੀਤੀਆਂ। ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੋਈ ਕਿ ਜਿਹੜੇ ਮੈਂ ਮੋਰ ਦਾ ਪੰਖ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਲਿਆ, कि मोर का पंख जो है वो हमारा पंख होते तो उड़ आती रे, नदिया ओ बालमा तुझ दिल का दाग दिखलाती रे। ਤੇ ਇਹ ਲਓ ਵੀ ਅਸੀਂ ਹੁਣ ਥੋੜ੍ਹੀ ਯਾਦਾਂ ਸ਼ੇਅਰ ਕਰ ਲਈਆਂ ਨੇ ਬਹੁਤ ਸਾਰੀਆਂ, ਅਤੇ ਹੁਣ ਇਨਸ਼ਾਅੱਲਾ ਉਜ਼ਮਾ ਦੇ ਨਾਲ ਮੈਂ ਵਾਅਦਾ ਕਰਨੀ ਆ, ਕੱਲ੍ਹ ਪਰਸੋਂ ਅਸੀਂ ਚਟਣੀਆਂ ਦੇ ਹਵਾਲੇ ਨਾਲ ਅਤੇ ਅੰਬ ਦੇ ਅਤੇ ਅਚਾਰ ਅਤੇ ਇਹਨਾਂ ਚੀਜ਼ਾਂ ਦੇ ਹਵਾਲੇ ਨਾਲ ਵੀ ਅਸੀਂ ਜ਼ਰੂਰ ਗੱਲ ਕਰ ਲੈਣੀ। ਅਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ, ਅਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਅਤੇ ਰੱਬ ਰਾਖਾ। ਭਈ ਆਪਣੀਆਂ ਯਾਦਾਂ ਤੁਸੀਂ ਸਕੂਲ ਦੇ ਹਵਾਲੇ ਦੇ ਨਾਲ ਜਿਹੜੀਆਂ ਕਾਪੀਆਂ ਕਿਤਾਬਾਂ ਦੇ ਹਵਾਲੇ ਨਾਲ ਮੇਰੇ ਨਾਲ ਸ਼ੇਅਰ ਜ਼ਰੂਰ ਕਰਨੀਆਂ, ਚਾਹੇ ਇੱਕ ਛੋਟਾ ਜਿਹਾ ਕਮੈਂਟ ਕਰਿਓ, ਲਿਖਿਓ ਜ਼ਰੂਰ ਕਿ ਤੁਸੀਂ ਇਸ ਤਰ੍ਹਾਂ ਕਰਦੇ ਸੋ ਕਿ ਨਹੀਂ ਕਰਦੇ ਸੋ, ਕਵਰ ਕਦੀ ਚੜ੍ਹਾਏ ਨੇ ਕਿ ਨਹੀਂ ਚੜ੍ਹਾਏ, ਕਦੀ ਮੋਰ ਦਾ ਪਰ ਰੱਖਿਆ ਕਿ ਨਹੀਂ ਰੱਖਿਆ, ਕਦੀ ਕਿਤਾਬ ਵਿੱਚ ਫੁੱਲ ਰੱਖਿਆ ਕਿ ਨਹੀਂ ਰੱਖਿਆ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਅਤੇ ਰੱਬ ਰਾਖਾ।